आ जो पलेठा टूरनामेंट आ लायन स्पोर्ट्स क्लब का ये लोग इदा आके खड़ गए जी जिहड़ी कदे उम्मीद भी नहीं की जा सकती सी। ये जिहड़ा लायंस क्लब है वॉलीबॉल का इन्हां दा बहुत बड़ा उपराला है कि इन्ना बड़े लैवल ते ये वॉलीबॉल का टूरनामेंट करा रहे ते कम्यूनिटी की बहुत सपोर्ट है इन्हां नूं क्योंकि जो कोई चंगा उपराला करते कम्यूनिटी सपोर्ट मिलती है। ਤੇ ਖਬਰਾਂ ਦੇ ਇਸ ਹਿੱਸੇ ਦੇ ਵਿੱਚ ਰੁਖ ਕਰਦੇ ਸੈਕਰਾਮੈਂਟੋ ਦਾ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੇ ਸ਼ੌਂਕ ਤੇ ਆਪਣੀਆਂ ਖੇਡਾਂ ਨੂੰ ਨਾਲ ਲੈ ਕੇ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਕਦੇ ਵੀ ਨਹੀਂ ਛੱਡਦੇ। ਉਹ ਚਾਹੇ ਮੇਲੇ ਹੋਣ, ਚਾਹੇ ਖੇਡ ਟੂਰਨਾਮੈਂਟ ਹੋਣ ਤੇ ਚਾਹੇ ਧਾਰਮਿਕ ਪ੍ਰੋਗਰਾਮ ਹੋਣ, ਧਾਰਮਿਕ ਸਮਾਗਮ ਹੋਣ, ਉਹ ਹਮੇਸ਼ਾ ਵੱਧ ਚੜ੍ਹ ਕੇ ਇਹਨਾਂ ਸਮਾਗਮਾਂ ਦੇ ਵਿੱਚ, ਇਹਨਾਂ ਖੇਡ ਟੂਰਨਾਮੈਂਟਾਂ ਦੇ ਵਿੱਚ, ਇਹਨਾਂ ਮੇਲਿਆਂ ਦੇ ਵਿੱਚ ਹਿੱਸਾ ਲੈਂਦੇ ਨੇ। ਇਸੇ ਤਰ੍ਹਾਂ ਦਾ ਹੀ ਇੱਕ ਤਰੱਦਰ ਜਿਹੜਾ ਉਹ ਕਰਵਾਇਆ ਗਿਆ ਲਾਇਨਸ ਕਲੱਬ ਵੱਲੋਂ, ਜਿਹੜਾ ਲਾਇਨਸ ਸਪੋਰਟਸ ਕਲੱਬ ਹੈ ਸੈਕਰਾਮੈਂਟੋ ਦਾ, ਉਹਨਾਂ ਵੱਲੋਂ ਇਸ ਮਨਸ਼ਾ ਦੇ ਨਾਲ, ਇਸ ਮੰਤਵ ਦੇ ਨਾਲ, ਇਸ ਮੋਟਿਵ ਦੇ ਨਾਲ ਕਿ ਜਿਹੜੇ ਨੌਜਵਾਨ ਪੀੜ੍ਹੀ ਆ ਉਹਨੂੰ ਖੇਡਾਂ ਦੇ ਨਾਲ ਜੋੜਿਆ ਜਾਵੇ ਤੇ ਉਹਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ। ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਸੀਗਾ ਲੰਘੇ ਵੀਕਐਂਡ ਦੇ ਵਿੱਚ 31 ਅਗਸਤ ਦਿਨ ਸ਼ਨੀਵਾਰ ਨੂੰ ਇਹ ਜਿਹੜਾ ਟੂਰਨਾਮੈਂਟ ਸੀ ਲਾਇਨਸ ਸਪੋਰਟਸ ਕਲੱਬ ਸੈਕਰਾਮੈਂਟੋ ਵੱਲੋਂ ਕਰਵਾਇਆ ਗਿਆ ਸੀਗਾ। ਤੇ ਇਸ ਟੂਰਨਾਮੈਂਟ ਦੀ ਜਿਹੜੀ ਲਾਈਵ ਕਵਰੇਜ ਆ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਵੀ ਦੇਖੀ ਹੋਣੀ। ਜੇਕਰ ਕਿਸੇ ਕਾਰਨ ਕਰਕੇ ਮਿਸ ਕਰ ਗਏ ਹੋ ਤਾਂ ਹੁਣ ਵੀ ਉੱਥੇ ਜਾ ਕੇ ਦੇਖ ਸਕਦੇ ਹੋ। ਸੋ ਬੜੇ ਹੀ ਮਾਣਮੱਤੇ ਢੰਗ ਦੇ ਨਾਲ ਇਹ ਮੇਲਾ ਕਰਵਾਇਆ ਗਿਆ ਤੇ ਬਹੁਤ ਸ਼ਾਨੋ ਸ਼ੌਕਤ ਤੇ ਮਿੱਟ ਯਾਦਾਂ ਛੱਡਦਾ ਹੋਇਆ ਇਹ ਜਿਹੜਾ ਮੇਲਾ ਟੂਰਨਾਮੈਂਟ ਆ ਉਹ ਸੰਪੰਨ ਹੋ ਗਿਆ। ਤੇ ਉਸ ਤੋਂ ਬਾਅਦ ਜਿਹੜੀਆਂ ਜਿੱਤੀਆਂ ਟੀਮਾਂ ਨੇ ਉਹਨਾਂ ਦੇ ਜਿਹੜੇ ਵੇਰਵੇ ਨੇ ਇਸ ਤਰ੍ਹਾਂ ਨੇ। ਜਿਹੜਾ ਪਹਿਲਾ ਪ੍ਰਾਈਜ਼ ਹੈ, ਫਸਟ ਪ੍ਰਾਈਜ਼ ਜਿੱਤਿਆ ਚੜ੍ਹਦੀ ਕਲਾ ਫਰੈਜ਼ਨੋ ਵਾਲਿਆਂ ਨੇ, $2500 ਦੀ ਇਨਾਮੀ ਰਾਸ਼ੀ ਸੀ ਪਹਿਲੇ ਇਨਾਮ ਦੇ ਲਈ। ਦੂਜਾ ਜਿਹੜਾ ਪ੍ਰਾਈਜ਼ ਆ ਉਹ ਮਿਲਿਆ ਜੀ ਸੈਂਟਾ ਕਲਾਰਾ ਟੀਮ ਨੂੰ, ਇਹਨਾਂ ਦੇ ਲਈ $1500 ਦੂਜੇ ਪ੍ਰਾਈਜ਼ ਦੇ ਲਈ ਇਨਾਮ ਸੀਗਾ। ਤੇ ਬੈਸਟ ਸਮੈਸ਼ਰ ਚੜ੍ਹਦੀ ਕਲਾ ਟੀਮ ਦਾ ਰਮੀ ਹੈ ਤੇ ਬੈਸਟ ਲਿਫਟਰ ਜਿਹੜਾ ਉਹ ਬੌਬੀ ਹੈ ਚੜ੍ਹਦੀ ਕਲਾ ਟੀਮ ਦਾ। ਸੋ ਇਹ ਜਿਹੜੇ ਸਾਰੇ ਇਨਾਮਾਂ ਦੀ ਵੰਡ ਹੈ ਤੇ ਕਲੱਬ ਪ੍ਰਧਾਨ ਸੰਤੋਖ ਦੋਸਾਂਝ ਤੇ ਉਹਨਾਂ ਦੇ ਨਾਲ ਪੂਰੀ ਟੀਮ ਨੇ ਇਹ ਗੱਲ ਕਹੀ ਹੈ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜਾਂ ਪੰਜਾਬੀ ਰੇਡੀਓ USA ਦੇ ਨਾਲ ਗੱਲਬਾਤ ਕਰਦਿਆਂ ਕਿ ਇਹਨਾਂ ਟੂਰਨਾਮੈਂਟਾਂ ਦਾ ਜਿਹੜਾ ਮੰਤਵ ਹੈ, ਇਹਨਾਂ ਦਾ ਮੁੱਖ ਉਦੇਸ਼ ਸਾਡੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜਨਾ ਤਾਂ ਜੋ ਉਹ ਨਸ਼ਿਆਂ ਵਰਗੀ ਬੁਰਾਈ ਤੋਂ ਦੂਰ ਰਹਿ ਸਕਣ ਤੇ ਇਹਦੇ ਨਾਲ ਉਹ ਪੰਜਾਬੀ ਟੂਰਨਾਮੈਂਟਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ। ਕਿਉਂਕਿ ਇੱਧਰਲੇ ਪੱਛਮੀ ਮੁਲਕਾਂ ਦੇ ਵਿੱਚ ਜਿਹੜੀ ਜ਼ਿੰਦਗੀ ਉਹ ਰੁਝੇਵਿਆਂ ਭਰੀ ਹੈ ਤੇ ਜਿਹੜੇ ਇਹ ਟੂਰਨਾਮੈਂਟ ਨੇ, ਖੇਡ ਟੂਰਨਾਮੈਂਟ, ਉਹ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਕੁਝ ਪਲ ਕੱਢਦੇ ਹਾਂ ਤੇ ਉਹ ਸਟ੍ਰੈਸ ਨੂੰ ਵੀ ਦੂਰ ਕਰਨ ਦਾ ਜਿਹੜਾ ਉਹ ਹੀਲਾ ਹੁੰਦਾ, ਯਤਨ ਹੁੰਦਾ, ਹੰਬਲਾ ਹੁੰਦਾ, ਉਪਰਾਲਾ ਹੁੰਦਾ। ਇਸ ਕਰਕੇ ਇਹ ਜਿਹੜੇ ਸੈਕਰਾਮੈਂਟੋ ਲਾਇਨਸ ਕਲੱਬ ਵਾਲੇ ਆ ਇਹ ਵਧਾਈ ਦੇ ਪਾਤਰ ਆ। ਇਹਨਾਂ ਨੇ ਨੌਜਵਾਨੀ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਤੇ ਖੇਡ ਮੁਕਾਬਲੇ ਕਰਵਾ ਕੇ, ਖੇਡ ਟੂਰਨਾਮੈਂਟ ਕਰਵਾ ਕੇ ਉਹਨਾਂ ਦੀ ਹੱਲਾਸ਼ੇਰੀ ਵਧਾਈ, ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ। ਬਹੁਤ ਬਹੁਤ ਧੰਨਵਾਦ। ਪੇਰੈਂਟਸ ਦੇ ਨਾਲ ਕਿਵੇਂ ਅਟੈਚ ਰੱਖ ਸਕਦੇ ਹਾਂ। ਸੋ ਅਸੀਂ ਵਾਲੀਬਾਲ ਤੇ ਬਾਸਕਟਬਾਲ ਨੂੰ ਮੂਹਰੇ ਲੈ ਕੇ ਆ ਰਹੇ ਹਾਂ ਬਹੁਤ ਹੀ ਜ਼ੋਰ ਸ਼ੋਰ ਦੇ ਨਾਲ। ਬੇਸ਼ੱਕ ਇਹ ਪਲੇਠਾ ਪ੍ਰੋਗਰਾਮ ਆ ਪਰ ਇਹਨੂੰ ਮੈਂ ਪਲੇਠਾ ਨਹੀਂ ਕਹੂੰਗਾ। 2 ਵੀਕ ਪਹਿਲਾਂ ਇੱਥੇ ਵਾਲੀਬਾਲ ਦਾ ਬਹੁਤ ਤਗੜਾ ਟੂਰਨਾਮੈਂਟ ਹੋ ਕੇ ਹਟਿਆ ਜਿਹਦੇ ਵਿੱਚ ਸੈਨੋਜ਼ੇ, ਫ੍ਰਿਜ਼ਨੋ, ਕਰਦਰ ਹੋਰ 18 ਟੀਮਾਂ ਆਈਆਂ। ਠੀਕ ਹੈ, ਉਹਨਾਂ ਨੂੰ ਪਹਿਲਾ ਤੇ ਦੂਜਾ ਇਨਾਮ ਜੋ ਸ਼ੀਲਡਾਂ ਦਿੱਤੀਆਂ ਗਈਆਂ ਸਾਰਾ ਖਰਚਾ ਲਾਇਨ ਸਪੋਰਟਸ ਕਲੱਬ ਵੱਲੋਂ ਦਿੱਤਾ ਗਿਆ। ਤੇ ਅੱਜ ਵੀ ਤੇ ਆਉਣ ਵਾਲੇ ਮਹੀਨੇ ਦੇ ਵਿੱਚ ਵਾਲੀਬਾਲ ਦਾ ਟੂਰਨਾਮੈਂਟ ਦੁਬਾਰਾ ਆਯੋਜਿਤ ਹੋ ਰਿਹਾ ਸੈਕਰਾਮੈਂਟੋ ਦੇ ਵਿੱਚ। ਕੀ ਬਾਤ ਹੈ। ਉਹਦੇ ਪਿੱਛੇ ਵੀ ਲਾਇਨ ਸਪੋਰਟਸ ਕਲੱਬ ਦੀ ਫੁੱਲ ਸਪੋਰਟਸ ਆ। ਉਹ ਅਸਲ ਵਿੱਚ ਲਾਇਨ ਸਪੋਰਟਸ ਕਲੱਬ ਦੇ ਬੈਨਰ ਥੱਲੇ ਹੋਊਗਾ। ਬਿਲਕੁਲ ਠੀਕ। ਪਰ ਆ ਜੋ ਪਲੇਠਾ ਟੂਰਨਾਮੈਂਟ ਆ ਲਾਇਨ ਸਪੋਰਟਸ ਕਲੱਬ ਦਾ, ਇਹਦੇ ਵਿੱਚ ਲੋਕ ਇਦਾਂ ਆ ਕੇ ਖੜ ਗਏ ਜੀ ਜਿਹੜੀ ਕਦੇ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਸੀ। ਦੀਵਾਰ ਬਣ ਕੇ ਖੜਿਆ ਕਿਉਂਕਿ ਸੇਖੋਂ ਭਾਜੀ ਦਾ 40 ਸਾਲ ਦਾ ਜਿਹੜਾ ਤਜਰਬਾ ਨਾ ਭਲਵਾਨੀ ਤੋਂ ਲੈ ਕੇ ਕਬੱਡੀ ਤੱਕ ਤੇ ਹੁਣ ਜੋ ਅਮਰੀਕਨ ਗੇਮਸ ਨੇ ਉਹਨਾਂ ਦੇ ਵਿੱਚ ਮੇਰੇ ਬੇਟੇ ਨੂੰ ਉਹ ਅਮਰੀਕਨ ਫੁੱਟਬਾਲ ਖੇਡਦਾ ਜੀ, ਉਹਨੂੰ ਸਪੋਰਟ ਕੀਤੀ ਹੈ ਇਹਨਾਂ ਨੇ ਤਹਿ ਦਿਲੋਂ ਜਾ ਕੇ, ਉਹਨੂੰ ਜਾ ਕੇ ਹੌਸਲਾ ਦੇ ਕੇ ਆਇਆ। ਅੱਜ ਉਹਦੀ ਗੇਮ ਸੀ, ਪਹਿਲੀ ਗੇਮ ਆ ਯੂਨੀਵਰਸਿਟੀ ਦੇ ਵਿੱਚ D1 ਦਾ ਐਥਲੀਟ ਆ। ਸੋ ਉਹਨੂੰ ਸਪਾਂਸਰ ਕਰਦੇ ਨੇ ਜੀ ਇਹ, ਉਹਨੂੰ ਕਹਿੰਦੇ ਵੀ ਬੇਟਾ ਤੂੰ ਖੇਡ, ਅਸੀਂ ਤੇਰੇ ਪਿੱਛੇ ਨਾਲ ਖੜੇ ਆ। ਉਹਨਾਂ ਨੇ ਤਾਂ ਅੱਜ ਇਹਨਾਂ ਨੇ ਇਨਵਾਈਟ ਵੀ ਕੀਤਾ ਸੀ ਇੰਟਰੋਡਿਊਸ ਕਰਾਉਣ ਵਾਸਤੇ ਪਰ ਉਹਦੀ ਗੇਮ ਹੋਣ ਕਰਕੇ ਉਹ ਆਊਟ ਆਫ ਸਟੇਟ ਆ। ਸੋ ਇਹ ਮੋਟੀਵੇਟ ਕਰਦੇ ਆ ਪਲੇਅਰਾਂ ਨੂੰ। ਇਕੱਲੇ ਮੇਰੇ ਬੇਟੇ ਦੀ ਗੱਲ ਨਹੀਂ, ਹੋਰ ਵੀ ਜਿੰਨੇ ਵੀ ਇਹ ਜੋ ਪਹਿਲਾਂ ਟੂਰਨਾਮੈਂਟ ਹੁੰਦੇ ਰਹੇ ਆ ਉਹਦੇ ਤੇ ਜਿੰਨੇ ਵੀ ਸਾਡੇ ਇੰਟਰਨੈਸ਼ਨਲ ਖਿਡਾਰੀ ਹੋਏ ਆ ਪੰਜਾਬੀ ਕਮਿਊਨਿਟੀਜ਼ ਖਾਸ ਕਰਕੇ, ਇਹ ਸੁੱਖੀ ਸੇਖੋਂ ਵੀਰ ਨੇ, ਚਾਹੇ ਉਹ ਕਬੱਡੀ ਦੇ ਵਿੱਚ ਹੋਵੇ, ਚਾਹੇ ਇੱਦਾਂ ਦੇ ਈਵੈਂਟ ਹੋਣ, ਚਾਹੇ ਵਾਲੀਬਾਲ ਦਾ, ਚਾਹੇ ਬਾਸਕਟਬਾਲ ਦਾ, ਇਹ ਹਮੇਸ਼ਾ ਸਪੋਰਟ ਕਰਦੇ ਆ। ਹਰਕਮਲ ਵੀਰ, ਸਾਡੇ ਦਸਾਂਝ ਵੀਰ, ਇਹਨਾਂ ਦੇ ਇੰਨਾ ਕੁ ਸਪੋਰਟ ਆ, ਬਹੁਤ ਹੀ ਵਧੀਆ ਕੰਬੀਨੇਸ਼ਨ ਆ। ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਜੀ ਅਸੀਂ ਹਰ ਇੱਕ ਸਪੋਰਟ ਨੂੰ ਪ੍ਰਮੋਟ ਕਰਾਂਗੇ। ਬਿਲਕੁਲ ਠੀਕ ਹੈ। ਕਿੰਨੀਆਂ ਟੀਮਾਂ ਨੇ ਅੱਜ ਜਿਹੜੇ ਪਿੰਡਾਂ 'ਚ ਉਤਰ ਰਹੀਆਂ ਔਰ ਮੁਕਾਬਲੇ ਕਿਤੇ ਤੱਕ ਕੱਪੜੇ? ਅੱਜ ਸਾਡੇ ਕੋਲੇ 14 ਟੀਮਾਂ 'ਚ ਨੇ ਜੀ।
ਬਿਲਕੁਲ 14 ਜੀ। ਟੀਮਾਂ ਹਾਂਜੀ। ਔਰ ਇਸ ਵੇਲੇ ਕਿਹੜੇ ਰਾਊਂਡ ਤੱਕ ਕੱਪੜ ਗਏ ਆ, ਕਦੋਂ ਤੱਕ ਆ ਉਹ ਜਦੋਂ ਇੱਕ ਮੰਚ ਸੱਜੇਗਾ ਔਰ ਇਨਾਮ ਲੱਭਣਗੇ ਇਹ ਸਾਡਾ- ਫਾਈਨਲ ਮੁਕਾਬਲੇ ਜੀ? ਸਾਡਾ ਤਕਰੀਬਨ ਦੂਜਾ ਰਾਊਂਡ ਫਿਨਿਸ਼ ਹੋਣ ਵਾਲਾ ਜੀ, ਉਸ ਤੋਂ ਬਾਅਦ ਸੈਮੀਫਾਈਨਲ ਚੱਲ ਪੈਣਾ ਤੇ ਫਿਰ ਫਾਈਨਲ ਹੋਣਾ। ਪਰ ਇਹਦੇ ਵਿੱਚ ਸਾਡੇ ਕੋਲ ਇੰਟਰਨੈਸ਼ਨਲ ਖਿਡਾਰੀ ਵੀ ਪਹੁੰਚੇ ਆ। ਮੈਂ ਸੁੱਖੀ ਵੀਰ ਨੂੰ ਦੁਬਾਰੇ ਮਾਈਕ ਤੇ ਰਿਕੁਐਸਟ ਕਰੂੰਗਾ, ਉਹ ਦੱਸੇਗਾ ਵੀ ਕਿਹੜੇ ਕਿਹੜੇ ਮੈਂ ਇੰਟਰਨੈਸ਼ਨਲ ਪੁੱਛਣਾ ਜੀ ਸੁੱਖੀ ਜੀ, ਜਿਹੜੇ ਪਹਿਲਾਂ ਤੇ ਬਹੁਤ ਬਹੁਤ ਵਧਾਈਆਂ। ਮੈਨੂੰ ਉਮੀਦ ਨਹੀਂ ਸੀਗਾ ਕਿ 14 ਟੀਮਾਂ ਨੇ ਜਿਹੜੀਆਂ ਉਹ ਇਕੱਠੀਆਂ ਹੋ ਜਾਣਗੀਆਂ। ਮੇਰੇ ਲਈ ਇਹ ਇੱਕ ਨਵੀਂ ਜਾਣਕਾਰੀ ਹੈ। ਜਿਹੜੇ ਇੰਟਰਨੈਸ਼ਨਲ ਪਲੇਅਰਸ ਆਏ ਨੇ ਪਹਿਲਾਂ ਤੇ ਪੰਜਾਬੀ ਰੇਡੀਓ USA ਦੇ ਦਰਸ਼ਕਾਂ ਔਰ ਸਰੋਤਿਆਂ ਨੂੰ ਦੱਸੋ ਕਿਹੜੇ ਕਿਹੜੇ ਦੇਖੋ ਭਾਜੀ ਵੀ ਔਰ ਕਿੱਥੋਂ ਕਿੱਥੋਂ ਨੇ? ਭਾਜੀ ਹਜੇ ਇਹ ਗੱਲ ਜਿਹੜੀ ਹੈ ਨਾ ਵੀ ਮਤਲਬ ਮੈਨੂੰ ਦੋ ਚੋਂ ਪਲੇਅਰਾਂ ਦਾ ਪਤਾ ਆ। ਉਹੀ ਦੱਸੋ, ਪਰ ਉਹੀ ਮੈਂ- ਦੱਸੋ। ਹਾਂਜੀ, ਆਪਣੇ ਮੁੰਡਾ ਟੋਰਾਂਟੋ ਤੋਂ ਆਇਆ ਆ ਆਪਣਾ ਪ੍ਰਨੀਤ, ਉਹ ਸਰਦਾਰ ਆ ਤੇ ਉਹ ਇੰਟਰਨੈਸ਼ਨਲ ਪਲੇਅਰ ਆ। ਉਹਦੇ ਜਿੱਦਾਂ ਕਹਿ ਲਾ ਵੀ ਇੱਥੇ ਆਉਣ ਤੇ ਅਸੀਂ ਉਹਦਾ ਬੜਾ ਵੈਲਕਮ ਕਰਦੇ ਆ। ਅਸੀਂ ਚਾਹੁੰਦੇ ਆ ਵੀ ਇਹੋ ਜਿਹਾ ਜਿੱਦਾਂ ਕਹਿ ਲਾ ਪਲੇਅਰ ਹੋਰ ਵੀ ਨਾਲ ਆਉਣ, ਪਰ ਅਸੀਂ ਹਜੇ ਉਹਦਾ ਹੀ ਆ, ਮੈਨੂੰ ਪੱਕਾ ਪਤਾ ਹੋਰ ਜਿਹੜਾ ਮੈਨੂੰ ਕਿਸੇ ਦਾ ਪੱਕਾ ਪਤਾ ਨਹੀਂ ਪਿਆ। ਠੀਕ ਹੈ। ਤੇ ਉਹਦਾ ਜਿੱਦਾਂ ਕਹਿ ਲਾ ਵੀ ਇੱਥੇ ਆਉਣ ਤੇ ਵੈਲਕਮ, ਜਿਨ੍ਹਾਂ ਨੂੰ ਉਹਨਾਂ ਨੇ ਭੇਜਿਆ ਸੇਵਾ ਰੰਧਾਵਾ ਆ ਅੰਕਲ ਸਾਡੇ ਉੱਥੇ, ਤੇ ਸੌਖਿਆ ਮੁੰਡਾ ਟੋਰਾਂਟੋ ਤੋਂ, ਤੇ ਉਹਨਾਂ ਦੇ ਉਹ ਸੱਦੇ ਪੱਤਰ ਤੇ ਇੱਥੇ ਆਏ ਆ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਬਾਕੀ ਇਦਾਂ ਵੀ ਹਜੇ ਮੈਂ ਐਡਾ ਮੈਕ ਮੂਹਰੇ ਬੋਲ ਨਹੀਂ ਸਕਦਾ। ਅਸੀਂ ਬੁਲਾ ਲੈਣਾ। ਮੈਨੂੰ ਦੱਸੋ ਟੀਮ ਮੈਂ ਦੀ ਥੋੜ੍ਹਾ ਜਿਹਾ ਸਪਿਰਿਟ, ਮੈਂ ਟੀਮ ਦੀ ਸਪਿਰਿਟ, ਮੈਂ ਸਿਰਫ ਮੁਖਤਸਰ ਸਵਾਲ ਪੁੱਛਾਂਗਾ, ਬਹੁਤਾ ਸਮਝ ਨਹੀਂ ਲਾਂਗਾ। ਟੀਮ ਸਪਿਰਿਟ ਔਰ ਡਿਸਪਲਿਨ ਜਿਹੜਾ ਉਸ ਬਾਰੇ ਕੀ ਹਾਲਾਤ ਨੇ? ਭਾਜੀ ਦੇਖੋ, ਟੀਮਾਂ ਬਹੁਤ ਟਾਈਮ ਤੇ ਪਹੁੰਚੀਆਂ, ਸਾਨੂੰ ਲਿਸਨ ਕਰਦੇ ਆ। ਡਿਸਪਲਿਨ ਜਿਹੜੇ ਉੱਪਰ ਜਿੰਨੀ ਵੀ ਮੈਨੇਜਮੈਂਟ ਹੈ ਇਹਨਾਂ ਦੇ ਅੰਡਰ ਆ, ਸਾਰਾ ਕੁਝ ਬਹੁਤ ਵਧੀਆ ਸਾਨੂੰ ਲਿਸਨ ਕਰਦੇ ਆ ਤੇ ਟਾਈਮ ਤੇ ਟਾਈਮ ਟੀਮਾਂ ਆਉਂਦੀਆਂ। ਇਹ ਇੱਕ ਬਹੁਤ ਵੱਡੀ ਚੀਜ਼ ਭਾਜੀ, ਜਿੱਦਾਂ ਕਹਿੰਦਾ ਸ਼ੁਕਰਾਨਾ ਜੀ, ਪੂਰਾ ਹੈ, ਧੰਨਵਾਦ। ਸੁਖੀ ਜੀ, ਅਸੀਂ ਜਾਨ ਹੁਣ ਤੇ ਛੱਡ ਰਹੇ ਹਾਂ ਤੁਹਾਡੀ, ਪਰ ਅਸੀਂ ਵੇਲੇ ਕੁ ਵੇਲੇ ਤੁਹਾਨੂੰ ਫੜੀ ਰੱਖਣਾ ਜਿੱਥੇ ਸਾਨੂੰ ਲੋੜ ਪਏਗੀ, ਸੋ ਉਹਦੇ ਲਈ ਤਿਆਰ ਰਹਿਣਾ। ਬੜੀ ਬੜੀ ਮਿਹਰਬਾਨੀ, ਬਹੁਤ ਧੰਨਵਾਦ। ਜ਼ਰੂਰ ਭਾਜੀ, ਮੈਨੂੰ 5 ਮਿੰਟ ਪਹਿਲਾਂ ਦੱਸ ਦਿਓ, ਮੈਂ ਅਸੀਂ 10 ready ਹੋ ਮਿੰਟ ਜਾਊਂਗਾ। ਪਹਿਲਾਂ ਦੱਸਾਂਗੇ, 10 ਮਿੰਟ thank ਪਹਿਲਾਂ। you ਬਹੁਤ, ਥੈਂਕ ਯੂ, ਤੁਹਾਡਾ ਥੈਂਕ ਯੂ, ਧੰਨਵਾਦ ਜੀ। ਔਰ ਜੀ, ਪੰਜਾਬੀ ਰੇਡੀਓ USA ਦੀ ਟੀਮ ਨੂੰ ਜੀ ਆਇਆਂ ਨੂੰ ਆਖਣ ਲਈ, ਸਵਾਗਤ ਕਰਨ ਲਈ ਜਿਹੜੇ ਜੀ ਗੇਟ ਤੱਕ ਗਏ, ਉਹ ਸਾਡੇ ਨਾਲ ਨੇ। ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਮੱਲੀ ਸਾਹਿਬ। ਪਹਿਲਾਂ ਤਾਂ ਤੁਹਾਡਾ ਸ਼ੁਕਰੀਆ, ਤੁਸੀਂ ਸਾਡੇ ਅੱਧ ਬੋਲ ਤੇ ਭੱਜੇ ਆਏ ਹੋ, ਤੇ ਨਾਲ ਹੀ ਸ਼ੁਕਰੀਆ ਸਿਰ ਪੰਜਾਬੀ ਮੱਤੇ ਰੇਡੀਓ ਤੁਸੀਂ USA ਇਹ ਇੱਜ਼ਤ ਮਾਣ ਦਿੱਤੀ ਜੀ। ਹਾਂਜੀ। ਇਹ ਜੀ ਸਾਡੇ ਨਾਲ ਹਰਕਮਲ ਜੀ ਨੇ, ਜਿਹਨਾਂ ਦੇ ਬਕਾਇਦਾ ਐਡਵਰਟਾਈਜ਼ਮੈਂਟ ਜਿਹੜੀ ਸਾਡੇ ਰੇਡੀਓ ਤੇ ਚੱਲ ਰਹੀ ਹੈ, ਉਹਦੇ ਤੁਸੀਂ ਇਹਨਾਂ ਨੂੰ ਸੁਣ ਵੀ ਰਹੇ ਜੇ। ਔਰ ਕਹਿ ਲਵੋ ਕਿ ਜੋਸ਼, ਜਜ਼ਬਾ, ਵਲਵਲਾ ਹੈ ਨਾ ਜਿਹੜਾ, ਉਹਨੂੰ ਬੰਬ ਦੇ ਫੀਤੇ ਨੂੰ ਅੱਗ ਲਾਉਣ ਵਾਲਾ ਕੰਮ ਹੈ ਜਿਹੜਾ ਇਹਨਾਂ ਕੀਤਾ। ਤੇ ਅੱਜ ਹੁਣ ਅਸੀਂ ਜਿਹੜਾ ਮੇਲਾ ਆ ਜਿਹੜਾ ਖੇਡਾਂ ਦਾ, ਇਹ ਭਖਿਆ ਹੋਇਆ ਦੇਖ ਰਹੇ ਹਾਂ। ਰਿਸਪੌਂਸ ਵੱਲੋਂ ਜਿਹੜੇ ਖਿਡਾਰੀ ਨੇ ਉਹਨਾਂ ਦੇ ਜੋਸ਼ ਜਜ਼ਬੇ ਵੱਲੋਂ ਕੀ ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਕਹੋਗੇ ਜਿਹੜੇ ਇੱਥੇ ਤਾਂ ਮੌਜੂਦ ਨਹੀਂ, ਕਿਉਂਕਿ ਅਸੀਂ ਤੇ ਆਨੰਦ ਮਾਣ ਰਹੇ ਹਾਂ, ਉਹਨਾਂ ਨੂੰ ਹੁਣ ਤੁਸੀਂ ਦੱਸਣਾ। ਦੇਖੋ, ਜੋਸ਼ ਜਜ਼ਬਾ ਤੁਸੀਂ ਦੇਖ ਹੀ ਲਿਆ ਨਾ, ਸਵੇਰ ਦਾ ਕਿੰਨਾ ਜਜ਼ਬ ਮਿਲਦਾ। 2 ਘੰਟੇ ਹੋ ਗਏ ਆਏ ਨੂੰ, ਪੂਰੀ ਐਨ ਆਪਣੇ ਜੋਸ਼ ਨਾਲ ਸਾਰੇ ਖਿਡਾਰੀ ਖੇਡ ਰਹੇ ਨੇ। ਇਸ ਵਕਤ ਆਪਣੇ 2 ਕੋਰਟ ਰਨ ਕਰ ਰਹੇ, A ਤੇ B ਕੋਰਟ, ਤੇ ਜਿਹੜੇ ਸਵੇਰ ਤੋਂ ਲਗਾਤਾਰ ਆਪਣੇ ਮੈਚ ਹੋ ਰਹੇ ਨੇ। ਉਸ ਤੋਂ ਬਿਨਾਂ ਆਪਣਾ ਰਿਸਪੌਂਸ ਤਾਂ ਆਪਾਂ ਨੂੰ ਬਹੁਤ ਵਧੀਆ ਮਿਲਿਆ ਜੀ। ਬਿਲਕੁਲ ਠੀਕ ਹੈ। ਕੁਝ ਸੋਚਣ ਨਾਲੋਂ ਵੀ ਜ਼ਿਆਦਾ ਮਿਲਿਆ ਸਭ। ਸ਼ੁਕਰਾਨਾ। ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਕੀ ਸੁਨੇਹਾ ਹੈ ਇਹਨਾਂ ਖੇਡਾਂ ਰਾਹੀਂ ਬੱਚਿਆਂ ਨੂੰ ਜੋੜਨ ਵੱਲੋਂ, ਜੋ ਤੁਹਾਡੇ ਮਨ ਦੇ ਵਿੱਚ ਹੈ ਉਹ ਜ਼ਰਾ ਸਾਂਝਾ ਕਰੋ। ਸਾਡਾ ਸੁਨੇਹਾ ਤਾਂ ਇਹ, ਬੱਚਿਆਂ ਨੂੰ ਵੱਧ ਤੋਂ ਵੱਧ ਲਾਈਵ ਸਪੋਰਟ ਨਾਲ ਜੋੜੋ, ਆਪਣੇ ਫਿਜ਼ੀਕਲ ਸਪੋਰਟਸ ਨਾਲ ਜੋੜੋ, ਹਨਾ, ਜਵਾਕਾਂ ਨੂੰ ਬਾਹਰ ਕੱਢੋ। ਸੋ ਇਹ ਸਾਡਾ ਇੱਕ ਉਪਰਾਲਾ ਵਾ, ਅਸੀਂ ਇੱਕ ਬਿਗਨਿੰਗ ਆ ਇਹ ਸਾਡੀ, ਹਨਾ। ਅਸੀਂ ਇਹਦੇ 'ਚ ਲਾਈਕ ਹੋਰ ਸਪੋਰਟਸ ਨੂੰ ਵੀ ਨਾਲ ਕਰਕੇ ਨਾਲ ਅਸੀਂ ਹੋਰ, ਜਿਵੇਂ ਆਪਣੀ ਸਾਡੀ ਫੀਲਡ ਹਾਕੀ ਹੋਈ ਜਾਂ ਬਾਸਕਟਬਾਲ ਹੋਈ, ਤੇ ਅਸੀਂ ਉਧਰ ਵੀ ਥੋੜਾ ਜਿਹਾ ਅਸੀਂ ਜ਼ੋਰ ਮਾਰਨਾ ਸੀ, ਯਾਨੀ ਕਿ ਐਜ਼ ਬੈਲੈਂਸ ਰੱਖਣਾ ਸਾਰਾ ਕੰਮ। ਬਿਲਕੁਲ ਠੀਕ, ਹਾਂਜੀ। ਬਿਲਕੁਲ ਠੀਕ। ਬਹੁਤ ਧੰਨਵਾਦ ਤੁਹਾਡਾ ਜੀ। ਲੋ ਜੀ, ਲਾਇਨ ਸਪੋਰਟਸ ਕਲੱਬ ਸੈਕਰਾਮੈਂਟੋ ਵੱਲੋਂ ਇਹ ਸਾਰਾ ਅੱਖਾਂ ਡਿੱਠਾ ਹਾਲ ਤੁਹਾਡੇ ਤੱਕ ਪਹੁੰਚ ਰਿਹਾ ਹੈ ਬਹੁਤ ਤਕੜੇ ਸਪੋਰਟਸਮੈਨ ਹੈ ਜੀ। ਔਰ ਅੱਗੇ ਜਦੋਂ ਜੀ ਕੁਛ ਆਏ ਤੇ ਜਿਹੜੇ ਖੇਡਾਂ ਦੇ ਨਾਲ ਜੁੜੇ ਪੁਰਾਣੇ ਜੀ ਨੇ, ਉਹਨਾਂ ਚੋਂ ਇੱਕ ਸਾਡੇ ਨਾਲ ਨੇ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਹਿਲਾਂ ਗੁਰਬਖਸ਼ ਸਿੰਘ ਸਿੱਧੂ ਹੈ ਜੀ। ਬਿਲਕੁਲ ਸਿੱਧੂ ਸਾਹਿਬ, ਇਹ ਦੱਸੋ ਕਿ ਆ ਕੇ ਜੋ ਉਪਰਾਲਾ ਵੇਖ ਰਹੇ ਜੀ ਅਮਰੀਕਾ ਦੀ ਧਰਤੀ ਦੇ ਉੱਤੇ ਪੰਜਾਬੀ ਖਿਡਾਰੀਆਂ ਦਾ, ਪਲੇਅਰਸ ਦਾ ਜੋ ਜੋਸ਼ ਜਜ਼ਬਾ ਹੈ, ਪਹਿਲਾਂ ਤਾਂ ਮੈਂ ਉਸ ਬਾਰੇ ਤੁਹਾਨੂੰ ਪੁੱਛਣਾ ਚਾਹਾਂਗਾ, ਉਹ ਜ਼ਰਾ ਪ੍ਰੈਜ਼ੈਂਟ ਕਰੋ। ਇਹ ਜਿਹੜਾ ਲਾਇਨਸ ਕਲੱਬ ਹੈ ਵਾਲੀਬਾਲ ਦਾ, ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਇਹਨਾਂ ਵੱਡੇ ਲੈਵਲ ਤੇ ਇਹ ਇੱਕ ਵਾਲੀਬਾਲ ਦਾ ਟੂਰਨਾਮੈਂਟ ਕਰਾ ਰਹੇ, ਤੇ ਕਮਿਊਨਿਟੀ ਦੀ ਬਹੁਤ ਸਪੋਰਟ ਹੈ ਇਹਨਾਂ ਨੂੰ, ਕਿਉਂਕਿ ਜਦੋਂ ਕੋਈ ਚੰਗਾ ਉਪਰਾਲਾ ਕਰਦੇ ਕਮਿਊਨਿਟੀ ਸਪੋਰਟ ਮਿਲਦੀ ਹੈਗੀ। ਤੇ ਬਹੁਤ ਹੀ ਉਪਰਾਲਾ ਇਹਨਾਂ ਦੇ। ਦੇਖੋ 12 ਤੋਂ 14 ਟੀਮਾਂ ਇੱਥੇ ਕਰ ਰਹੇ ਨੇ। 14 ਟੀਮਾਂ ਪਿੰਡ 14 ਟੀਮਾਂ ਹਾਂਜੀ ਇੱਥੇ ਆਈਆਂ। ਪਹਿਲਾਂ ਮੈਨੂੰ ਬਾਹਰ ਕਿਸੇ 12 ਦੱਸਿਆ ਸੀ, ਹੁਣ 14 ਨੇ। ਤੇ ਬਹੁਤ ਸੋਹਣਾ ਉਪਰਾਲਾ ਜੀ। ਮੈਂ ਤਾਂ ਇਹਨਾਂ ਨੂੰ ਬੈਸਟ ਆਫ ਵਿਸ਼ਸ ਦੇ ਰਿਹਾ, ਤੇ ਇੱਕ ਹਰੇਕ ਸਾਲ ਇਹ ਕਰਾਉਂਦੇ ਰਹਿਣ, ਇਹ ਤੇ ਚੜ੍ਹਦੀ ਕਲਾ 'ਚ ਰਹਿਣ। ਬਿਲਕੁਲ ਠੀਕ ਹੈ। ਤੇ ਇਸ ਇਵੈਂਟ ਦੀ ਗੱਲ ਹੋ ਗਈ, ਤੁਹਾਨੂੰ ਹੁਣ ਅਸੀਂ ਕੈਮਰੇ ਸਾਹਮਣੇ ਲੈ, ਮਾਈਕ ਸਾਹਮਣੇ ਲੈ ਆਵਾਂ, ਕੁਝ ਆਪਣੇ ਵਿਚਾਰ ਨੇ ਜਿਹੜੇ ਉਹ ਸਾਡੇ ਸੁਣਨ ਵਾਲਿਆਂ ਨਾਲ ਸਾਂਝੇ ਕਰੋ ਕਿ ਕਿਹੜੀ ਮਨ ਦੀ ਗੱਲ ਹੈ ਜਿਹੜੀ ਇਸ ਮੌਕੇ ਕਰਨਾ ਚਾਹੋਗੇ। ਇਹ ਜੀ ਮੈਂ ਇੱਥੇ, ਇਹਨਾਂ ਨੇ ਮੈਨੂੰ ਮੈਸੇਜ ਭੇਜਿਆ ਸੀ ਭਾਜੀ ਜ਼ਰੂਰ ਆਉਣਾ, ਮੈਂ ਉਸ ਕਰਕੇ, ਕਿਉਂਕਿ ਮੈਨੂੰ ਜਦੋਂ ਵੀ ਕਦੇ ਮੈਸੇਜ ਮਿਲ ਜਾਂਦਾ ਕਿਸੇ ਦਾ, ਮੈਂ ਜ਼ਰੂਰ ਉਪਰਾਲਾ ਕਰਦਾ ਜਾਵਾਂ ਤੇ ਨਾਲ ਆਪਦੇ ਸਾਥੀਆਂ ਨੂੰ ਲੈ ਕੇ ਜਾਵਾਂ ਹੈ ਜੀ। ਬਾਕੀ ਇਹ ਹੈ ਵੀ ਜਿਹੜਾ ਇਹ ਉਪਰਾਲਾ ਹੈਗਾ ਬਹੁਤ ਚੰਗਾ ਹੈਗਾ,
ਤੇ ਮੈਂ ਇਹਨਾਂ ਨੂੰ ਦੇਖਣਾ ਚਾਹੁੰਦਾ ਵੀ ਇਹ ਮਾਸਟਰ ਲੈਵਲ ਸੀਨੀਅਰ ਗੇਮਾਂ ਤੇ ਵੀ ਅੱਗੇ ਖੇਡਣ ਇਹ, ਕਿਉਂਕਿ ਅਮਰੀਕਾ ਦੇ ਵਿੱਚ ਹੁੰਦੀਆਂ ਨੇ, ਵਰਲਡ ਲੈਵਲ ਤੇ ਹੁੰਦੀਆਂ ਨੇ, ਤਾਂ ਕਿ ਇਹਨਾਂ ਨੂੰ ਰਿਕੋਗਨੀਸ਼ਨ ਮਿਲੇ ਵੀ ਅਸੀਂ ਉੱਪਰ ਐਲੀਵੇਟ ਹੋਏ ਹਾਂਗੇ ਇਹਦੇ ਵਿੱਚ। ਬਿਲਕੁਲ ਠੀਕ ਹੈ, ਔਰ ਅੱਗੇ ਵਧਣ ਦਾ ਵੀ ਅਹਿਸਾਸ ਹੈ, ਤਰੱਕੀ ਕਰਨ। ਹਾਂਜੀ ਹਾਂ, ਜਿੰਨਾ ਚਿਰ ਬਾਹਰਲਾ ਐਕਸਪੋਜ਼ਰ ਨਹੀਂ ਮਿਲਦਾ ਨਾ ਆਪਣੀ ਕਮਿਊਨਿਟੀ ਚੋਂ, ਉਹਨਾਂ ਚਿਰ ਥੋੜਾ ਜਿਹਾ ਪਤਾ ਨਹੀਂ ਲੱਗਦਾ। ਫਿਰ ਇਹਨਾਂ ਨੂੰ ਆਪਦੇ ਆਪ ਹੀ ਮਹਿਸੂਸ ਹੋਣ ਲੱਗ ਜਾਣਾ ਵੀ ਅਸੀਂ ਆਸਟ੍ਰੇਲੀਆ ਗਏ ਖੇਡਣ, ਅਮਰੀਕਾ 'ਚ ਖੇਡੇ, ਕੈਨੇਡਾ ਜਾ ਕੇ, ਤੇ ਫਿਰ ਇਹਨਾਂ ਨੂੰ ਹੋਰ ਚੰਗਾ ਲੱਗੂਗਾ। ਬਿਲਕੁਲ ਠੀਕ ਹੈ, ਬਹੁਤ ਧੰਨਵਾਦ ਤੁਹਾਡਾ। ਔਰ ਜਦੋਂ ਤੱਕ ਇਹੋ ਜਿਹੇ ਜੋਸ਼ ਜਜ਼ਬਾ ਵਧਾਉਣ ਵਾਲੇ ਜੀ ਮੌਜੂਦ ਨੇ, ਉਦੋਂ ਤੱਕ ਕਹਿੰਦੇ ਨੇ ਕਿ ਪੀੜਾਂ ਨੇ ਜਿਹੜੀਆਂ ਖੇਡਾਂ ਦੀਆਂ ਉਹ ਵੀਰਾਨ ਨਹੀਂ ਹੋ ਸਕਦੀਆਂ। ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ। ਲੋ ਜੀ, ਪੰਜਾਬੀ ਰੇਡੀਓ USA ਤੋਂ ਹੁਣ ਤੱਕ ਲਈ ਤੇ ਇੰਨਾ ਹੀ। ਔਰ ਸਾਡੇ ਕੈਮਰੇ ਦੇ ਨਾਲ ਇੱਥੇ ਤੁਹਾਨੂੰ ਜੋਸ਼ ਜਜ਼ਬਾ ਦੱਸ ਰਿਹਾ ਹੋਏਗਾ ਕਿ ਜਿੰਨੀਆਂ ਟੱਕਰਾਂ ਵਾਲੀਬਾਲ ਦੀਆਂ ਹੋ ਰਹੀਆਂ, ਪਰ ਬੜੀ ਛੇਤੀ ਕੁਝ ਪਲੇਅਰਸ ਦੇ ਨਾਲ ਗੱਲਬਾਤ ਰਾਹੀਂ ਔਰ ਕੁਝ ਹੋਰ ਜੀ ਨੇ ਜਿਹੜੇ ਉਹਨਾਂ ਨਾਲ ਗੱਲਬਾਤ ਰਾਹੀਂ ਤੁਹਾਡੇ ਰੂਬਰੂ ਹਾਜ਼ਰ ਹੋਣੇ ਆ। ਬਸ ਤੁਸੀਂ ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਨੈਟਵਰਕ ਦੇ ਨਾਲ ਸਾਡੇ ਜਿਹੜੇ ਡਿਜੀਟਲ ਪਲੇਟਫਾਰਮਸ ਨੇ, ਉੱਥੋਂ ਮਸੂਦ ਮਲੀ ਇੱਕ ਵਾਰ ਫਿਰ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦਾ ਐਗਰੋ ਵਾਲੀਬਾਲ ਟੂਰਨਾਮੈਂਟ 'ਚ। ਔਰ ਇਸ ਵੇਲੇ ਮੇਰੇ ਨਾਲ ਜਿਹੜੀ ਟੀਮ ਮੌਜੂਦ ਹੈ, ਇੱਕ ਅੱਧਾ ਨਹੀਂ ਜੀ ਸਾਰੀ ਟੀਮ ਮੌਜੂਦ ਹੈ। ਔਰ ਇਹ ਟੀਮ ਹੈ ਜਿਹੜੀ ਇਹ ਪਰਛਾਵੇਂ ਅੰਡਰ ਦੀ ਅੰਬ੍ਰੇਲਾ ਆਫ ਲਾਇਨ ਸਪੋਰਟਸ ਕਲੱਬ ਸੈਕਰਾਮੈਂਟੋ ਦੇ ਕਹਿ ਲਓ ਕਿ ਨਾਲ ਸੰਬੰਧ ਰੱਖਦੀ ਹੈ, ਜਾਂ ਉਹ ਉਪਰਾਲੇ ਜਿਹੜੇ ਅੱਜ ਦੇ ਇਸ ਟੂਰਨਾਮੈਂਟ ਲਈ ਕੀਤੇ ਗਏ ਨੇ ਪ੍ਰਬੰਧਕਾਂ ਦੀ ਟੀਮ ਦੇ ਵਿੱਚੋਂ ਇੱਕ ਆ। ਸਾਰੇ ਪਲੇਅਰ ਮੌਜੂਦ ਨੇ ਜੀ। ਸੁਖੀ ਜੀ ਇਸ਼ਾਰਾ ਕਰੋਗੇ, ਵੈਸੇ ਤਾਂ ਜਿੱਦਾਂ ਸੋਹਣਾ ਖੇਡਣ ਦੇ ਓਡਾ ਸੋਹਣਾ ਬੋਲਣਾ ਵੀ ਇਹ ਜਾਣਦੇ ਨੇ, ਪਰ ਮੈਂ ਤੁਹਾਡੇ ਇਸ਼ਾਰੇ ਨਾਲ ਕਹਾਂਗਾ ਕਿਹੜਾ ਇਹਨਾਂ 'ਚ ਬੋਤਲਾ ਲਾਡਲਾ ਤੁਹਾਡੇ ਜਿਹਦੇ ਨਾਲ ਮੈਂ ਗੱਲ ਕਰਾਂ। ਇਹ ਭਾਜੀ ਤਕਰੀਬਨ ਸਾਰੇ ਮੇਰੇ ਕਿ ਜਿੰਨਾ ਬੋਲ ਹੀ ਲੈਂਦੇ ਵੀ। ਨੇ ਤੁਸੀਂ ਸੋਹਣਾ ਬੋਲਦੇ, ਕੋਈ ਇੱਕ ਕਿੰਨਾ ਜਿਹਾ ਚੁਣੋ ਜੀ। ਇਹਨਾਂ ਚੋਂ ਵੈਸੇ ਜਗਜੀਤ ਨੂੰ ਆ ਜੀ ਜਗਜੀਤ ਜੀ, ਪਹਿਲਾਂ ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਬਹੁਤ ਸਵੇਰ ਦਾ ਮੇਲਾ ਰੌਣਕ ਚੱਲ ਰਹੀ ਹੈ। ਪਹਿਲਾਂ ਤੇ ਇਹ ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੱਸੋ ਕਿਸ ਤਰ੍ਹਾਂ ਫੀਲ ਹੋ ਰਿਹਾ ਤੁਹਾਨੂੰ ਆ ਪਾਰਟਿਸਿਪੇਟ ਕਰਕੇ? ਬਹੁਤ ਵਧੀਆ ਫੀਲ ਹੋ ਰਿਹਾ ਹੈ ਜੀ ਇੱਥੇ ਖੇਲ ਕੇ। ਸਾਨੂੰ ਇਹ ਜਿਹੜਾ ਆਪਣੇ ਲਾਇਨ ਕਲੱਬ ਵੱਲੋਂ ਮੈਚ ਕਰਾ ਰਹੇ ਆ, ਤੇ ਸਾਨੂੰ ਡਾਇਮੰਡ ਨੇਕੀ ਭਾਜੀ ਉਹਨਾਂ ਦੀ ਵੀ ਪੂਰੀ ਸਪੋਰਟ ਆ, ਤੇ ਸੁੱਖੀ ਭਾਜੀ ਉਹਨਾਂ ਦੀ ਪੂਰੀ ਸਪੋਰਟ ਆ। ਮੇਲਾ ਬਹੁਤ ਵਧੀਆ ਚੱਲ ਰਿਹਾ ਹੈ ਜੀ, ਡਰੱਗ ਰਹਿਤ ਮੇਲਾ ਹੈ ਜੀ ਆਪਣਾ। ਮੈਂ ਇਹ ਪੁੱਛਣਾ ਚਾਹਾਂਗਾ ਕਿ ਇੱਕ ਨਾ ਬੜਾ ਮਾਣ ਪ੍ਰਮਾਣ ਹੁੰਦਾ ਜਦੋਂ ਆਪਣੇ ਵਿਹੜੇ 'ਚ ਕੋਈ ਫੰਕਸ਼ਨ ਹੋਵੇ, ਬੰਦਾ ਨਾ ਪ੍ਰਧਾਨਗੀ ਮਹਿਸੂਸ ਕਰਦਾ ਹੈ। ਕੀ ਮਨ ਦੇ ਅੰਦਰ ਚਾਹ ਨੇ? ਪੂਰੀਆਂ ਚੌੜੀਆਂ ਬਾਹਾਂ ਹੈ ਜੀ। ਪੂਰਾ ਮੇਲਾ ਬਹੁਤ ਵਧੀਆ ਚੱਲ ਰਿਹਾ ਹੈ ਜੀ। ਟੌਪ ਦੀਆਂ ਟੀਮਾਂ ਆਈਆਂ ਆ ਆਪਣੇ, ਇੱਥੋਂ ਆਲ ਓਵਰ ਕੈਲੀਫੋਰਨੀਆ ਤੋਂ ਸਾਰੀਆਂ ਟੀਮਾਂ ਆਈਆਂ ਆ, ਤੇ ਕੈਨੇਡਾ ਤੋਂ ਵੀ ਪਲੇਅਰ ਆਏ ਆ ਜੀ ਖੇਡਣ। ਮੈਂ ਸਿਰਫ ਇਹ ਪੁੱਛਣਾ ਚਾਹਾਂਗਾ ਤੁਹਾਨੂੰ, ਤੁਹਾਡੇ ਬਾਕੀ ਸਾਰੇ ਪਲੇਅਰਸ ਦੇ ਬਿਹਾਫ ਦੇ ਉੱਤੇ, ਕਿ ਜਿੱਦਾਂ ਕਹਿੰਦੇ ਨੇ ਕਿ ਮੈਚ ਤਾਂ ਨੂੰ ਜਾਂਦੇ ਨੇ, ਟੈਂਪਰੇਚਰ ਤਾਂ ਨੂੰ ਜਾਂਦਾ ਹੈ। ਹੁਣ ਕਿਉਂਕਿ ਫਾਈਨਲ ਰਾਊਂਡ ਸ਼ੁਰੂ ਹੋਣ ਵਾਲੇ ਨੇ, ਟੈਂਪਰੇਚਰ ਆਪਣੇ ਪੂਰੇ ਜੋਬਣੇ ਤੇ ਆ, ਜੋਸ਼ ਦਾ ਕੀ ਹਾਲ ਹੈ? ਹੁਣ ਜੋਸ਼ ਪੂਰਾ ਜੋਸ਼ ਹੈ ਜੀ। ਹੁਣ ਬਸ ਜਿੱਤ ਦੀ ਰਾਹ ਵੱਲ ਨੂੰ ਜਾ ਰਹੇ ਆ ਅਸੀਂ, ਹੁਣ ਟਰਾਫੀ ਚੱਕਣੀ ਹੈ ਜੀ। ਰੱਬ ਕਰੇ ਜੀ, ਰੱਬ ਕਰੇ। ਗੁੱਡ ਲੱਕ, ਤੁਹਾਡੇ ਵਾਸਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਨੇ। ਸੋ ਜੋਸ਼ ਔਰ ਜਜ਼ਬੇ ਇਸੇ ਤਰ੍ਹਾਂ ਅਗਰ ਕਾਇਮ ਰਹੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਸ਼ਾਮ ਨੂੰ ਜਦੋਂ ਪ੍ਰਾਈਜ਼ ਡਿਸਟ੍ਰੀਬਿਊਸ਼ਨ 'ਚ ਮੈਂ ਤੁਹਾਡੇ ਰੂਬਰੂ ਹੋਵਾਂਗਾ, ਇੱਕ ਅਜੀਬ ਮੰਜ਼ਰ ਹੋਏਗਾ, ਇੱਕ ਦੀਦਨੀ ਮੰਜ਼ਰ ਹੋਏਗਾ। ਸੋ ਦੀ ਉਡੀਕ ਰੱਖਿਆ ਜੇ ਤੁਸੀਂ ਵੀ, ਮੈਂ ਵੀ ਤੁਹਾਡੇ ਨਾਲ ਹੋਵਾਂਗਾ। ਜੁੜੇ ਰਹਿਣਾ ਪੰਜਾਬੀ ਰੇਡੀਓ